ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਹੋ ਰਿਹਾ ਉਹਨਾਂ ਖਬਰਾਂ ਤੇ ਪਾਉਣਗੇ ਜੀ ਝਾਤ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਦਲਵੀਰ ਸਿੰਘ ਗਿੱਲ ਲਾਈਵ ਤੋਂ, ਬਲਦੇਵ ਸਿੰਘ ਧਾਲੀਵਾਲ ਲੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸੈਲਮਾ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਦੇ ਸੂਬੇਦਾਰ ਸਰਜੀਤ ਸਿੰਘ ਖੰਗੂਰਾ ਤੇ ਪਰਿਵਾਰ ਸੈਨੋ ਜੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਉਹ ਜਿਹੜਾ ਮਾਮਲਾ ਚੱਲ ਹੀ ਰਿਹਾ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਤੇ ਕਹਿੰਦੇ ਕਿ ਭਾਈ ਸਾਹਿਬ ਦੇ ਸੁਰ ਤਿੱਖੇ ਹੋ ਗਏ ਜੀ। ਜਿਹੜੀਆਂ ਕੁਝ ਨਵੀਆਂ ਡਿਵੈਲਪਮੈਂਟ ਇਸ ਮਾਮਲੇ ਦੇ ਵਿੱਚ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜੀ, ਉਹਦੇ ਮੁਤਾਬਕ ਇੱਕ ਤਾਂ ਇਹ ਪਤਾ ਲੱਗਾ ਜੀ ਕਿ ਨੇੜਲੇ ਸੂਬਿਆਂ ਦੇ ਉੱਤੇ ਔਰ ਬਾਹਰਲੇ ਸੂਬਿਆਂ ਦੇ ਉੱਤੇ ਵੀ ਪੁਲਿਸ ਦੀ ਜਿਹੜੀ ਨਿਗਾਹ ਆ, ਜਿੱਥੇ ਕਿ ਮਾਸਟਰ ਮਾਈਂਡ ਜਿਹੜਾ ਜੀ ਉਹ ਕਿਸੇ ਹੋਰ ਸੂਬੇ ਦਾ ਜਿਹੜਾ ਦੱਸਿਆ ਜਾ ਰਿਹਾ। ਔਰ ਦੂਸਰੀ ਗੱਲ ਇਹਦੇ ਵਿੱਚ ਜਿਹੜੀ ਇੱਕ ਹੋਰ ਸਾਹਮਣੇ ਆ ਰਹੀ ਹੈ ਉਹ ਇਹ ਕਿ ਸ਼ਾਰਪ ਸ਼ੂਟਰ ਜਿਹੜਾ ਸੀਗਾ ਉਹ ਮੁੰਬਈ ਤੋਂ ਆਇਆ ਸੀਗਾ ਜੀ, ਜਿਹਨੇ ਗੋਲੀ ਚਲਾਈ ਹੈ। ਜਿਹੜੇ ਬੰਦੇ 4 ਫੜੇ ਗਏ ਸੀਗੇ ਜੀ, ਉਹ ਪੁਲਿਸ ਰਿਮਾਂਡ ਦੇ ਉੱਤੇ ਇਸ ਵੇਲੇ ਦੱਸੀ ਦੇ ਨੇ। ਕੁਝ ਜਿਹੜੀਆਂ ਅਸਪਸ਼ਟ ਜਿਹੀਆਂ ਥੋੜ੍ਹੀਆਂ ਖਬਰਾਂ ਆ ਰਹੀਆਂ ਨੇ, ਉਹ ਇਹ ਦੱਸਦੀਆਂ ਨੇ ਕਿ ਹਥਿਆਰ ਜਿਹੜੇ ਆ ਉਹ ਵੀ ਬਰਾਮਦ ਪੁਲਿਸ ਦੇ ਵੱਲੋਂ ਕੀਤੇ ਗਏ ਆ। ਪੁਲਿਸ ਦੀ ਜਿਹੜੀ ਜੇ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਬੜੀ ਅਜੀਬੋ ਗਰੀਬ ਹੋਈ ਪਈ ਆ, ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹਨੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਜੀ ਉਹ ਇਹ ਗੱਲ ਆਖੀ ਹੈ ਕਿ ਉਹ ਦਮਦਮੀ ਟਕਸਾਲ ਦੇ ਜਾਂ ਟਕਸਾਲੀਆਂ ਦੇ ਵਿਰੁੱਧ ਨਹੀਂ, ਹਰਨਾਮ ਸਿੰਘ ਧੁੰਮਾ ਦੇ ਵਿਰੁੱਧ ਜ਼ਰੂਰ ਹੈ। ਦੂਜਾ ਬਿਆਨ ਉਹਨਾਂ ਨੇ ਜਿਹੜਾ ਜੀ ਇੱਕ ਹੋਰ ਇਹ ਦੇ ਦਿੱਤਾ ਕਿ 24 ਘੰਟੇ ਨੇ ਪੁਲਿਸ ਦੇ ਕੋਲੇ, ਜਾਂ ਤਾਂ ਉਹ ਦੱਸ ਦੇਵੇ ਕਿ ਇਹਦੇ ਪਿੱਛੇ ਕੌਣ ਨੇ, ਤੇ ਜਾਂ ਫਿਰ 24 ਘੰਟਿਆਂ ਦੇ ਵਿੱਚ ਉਹ ਦੱਸ ਦੇਣਗੇ ਕਿ ਇਹਦੇ ਪਿੱਛੇ ਕੌਣ ਆ ਇਸ ਹਮਲੇ ਦੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਜੇ ਸ਼ਾਰਪ ਸ਼ੂਟਰ ਫੜ ਵੀ ਲਿਆ ਜਾਵੇ ਤਾਂ ਉਹ ਮਸਲੇ ਦਾ ਹੱਲ ਨਹੀਂ ਹੋਊਗਾ। ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਮਾਸਟਰ ਮਾਈਂਡ ਨਹੀਂ ਫੜਿਆ ਜਾਂਦਾ ਉਨੀ ਦੇਰ ਤੱਕ ਜਿਹੜਾ ਜੀ ਉਹ ਚੁੱਪ ਕਰਕੇ ਨਹੀਂ ਬੈਠਣਗੇ। ਦੂਜੇ ਪਾਸੇ ਦਮਦਮੀ ਟਕਸਾਲ ਦੇ ਜਿਹੜੇ ਹਰਨਾਮ ਸਿੰਘ ਧੁੰਮਾ ਨੇ ਉਹ ਕਿਸੇ ਦੇ ਫੋਨ ਦਾ ਜਵਾਬ ਨਹੀਂ ਦੇ ਰਹੇ। ਇਹ ਵੀ ਖਬਰਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿ ਪੁਲਿਸ ਦੇ ਕੋਲੇ ਕਾਫੀ ਹੱਦ ਤੱਕ ਸਪਸ਼ਟ ਸਬੂਤ ਜਿਹੜੇ ਆ ਜੀ ਇਸ ਗੱਲ ਦੇ ਹੱਥ ਲੱਗੇ ਨੇ ਕਿ ਦਮਦਮੀ ਟਕਸਾਲ ਜਿਹੜੀ ਆ ਜੀ ਉਹਦੇ ਇਹਦੇ ਪਿੱਛੇ ਹੱਥ ਹੈ। ਔਰ ਜਿਹੜੇ ਵਹੀਕਲ ਵਗੈਰਾ ਸਾਹਮਣੇ ਆਏ ਨੇ ਉਹਨਾਂ ਦੀ ਕੁਛ ਇੱਕ ਦੀ ਰਜਿਸਟ੍ਰੇਸ਼ਨ ਵੀ ਚੌਕ ਮਹਿਤਾ ਦੇ ਉੱਤੇ ਜਿਹੜੀ ਆ ਜੀ ਉਹ ਰਜਿਸਟਰਡ ਹੋਈ ਆ। ਸੋ ਇਹ ਵੇਖਣ ਵਾਲੀ ਗੱਲ ਰਹੂਗੀ ਜੀ ਕਿ ਜਦੋਂ ਅੱਜ ਹੋਪਫੁਲੀ ਇਸ ਗੱਲ ਦੀ ਉਮੀਦ ਆ ਕਿ ਪੁਲਿਸ ਇਸ ਸਬੰਧ ਦੇ ਵਿੱਚ ਕੁਝ ਖੁਲਾਸੇ ਜਿਹੜੇ ਆ ਉਹ ਕਰ ਸਕਦੀ ਆ। ਜਦੋਂ ਇਹ ਖੁਲਾਸੇ ਹੁੰਦੇ ਨੇ ਤਾਂ ਫਿਰ ਉਦੋਂ ਬਾਅਦ ਜਿਹੜੀ ਆ ਜੀ ਉਹ ਸਥਿਤੀ ਕਿੱਧਰ ਨੂੰ ਜਾਂਦੀ ਆ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੱਲ੍ਹ ਜਿਹੜੇ ਇੱਥੇ ਬਣਾਇਆ ਪਟਿਆਲੇ ਦੇ ਵਿੱਚ ਇਹਨਾਂ ਦਾ ਡੇਰਾ ਪਰਮੇਸ਼ਰ ਦੁਆਰ, ਉੱਥੇ ਆ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਕਿਹਾ ਕਿ ਦੋਸ਼ੀ ਜਿਹੜੇ ਆ ਉਹ ਬਖਸ਼ੇ ਨਹੀਂ ਜਾਣਗੇ, ਉਹ ਛੱਡੇ ਨਹੀਂ ਜਾਣਗੇ। ਇੱਕ ਲਫ਼ਜ਼ ਬੜਾ ਕੁਝ ਘੰਟਿਆਂ ਤੋਂ ਕੰਟੀਨਿਊਸ ਚੱਲ ਰਿਹਾ ਹੈ ਕਿ ਭਰਾ ਮਾਰੂ ਜੰਗ ਨਹੀਂ ਸ਼ੁਰੂ ਕਰਨੀ ਚਾਹੁੰਦੇ। ਹੁਣ ਸਵਾਲ ਇਹ ਹੈ ਜੀ ਕਿ ਉਹ ਭਰਾ ਮਾਰੂ ਜੰਗ ਕਿਹੜੀ ਹੋਊਗੀ, ਇਹਨੂੰ ਕੌਣ ਸ਼ੁਰੂ ਕਰਨਾ ਚਾਹੁੰਦਾ ਤੇ ਉਹਦੇ ਵਿੱਚੋਂ ਫਾਇਦਾ ਕਿਹਦਾ ਹੋਊਗਾ ਜੀ। ਬਿਲਕੁਲ। ਤੇ ਦੂਸਰਾ ਭਰਾ ਹੈ ਕੌਣ ਆ ਢੱਡਰੀਆਂ ਵਾਲਿਆਂ ਦੇ ਅਗੇਂਸਟ, ਉਹ ਪੂਰਾ ਕਲੀਅਰ ਨਹੀਂ ਕੀਤਾ ਉਹਨਾਂ ਨੇ। ਅੱਗੇ ਜੀ ਪੰਜਾਬ ਦੇ ਵਿੱਚ ਰੁੱਖ ਨਾ ਵੱਢਣ ਦੀਆਂ ਸਲਾਹਾਂ। ਐਕਚੁਅਲੀ ਜੀ ਇਹ ਮਾਮਲਾ ਚੱਲਦਾ ਰਿਹਾ ਜੀ ਦੇਰ ਤੋਂ, ਕਿਉਂਕਿ ਰੁੱਖ ਵੱਢੇ ਹੀ ਗਏ ਨੇ, ਲਾਏ ਤਾਂ ਗਏ ਨਹੀਂ ਗਏ। ਉਂਝ ਵੈਸੇ ਇੱਥੋਂ ਦੇ ਇੱਕ ਅਖਬਾਰ ਨੇ 2 ਸਾਲ ਪਹਿਲਾਂ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਸੀ, ਲੱਖਾਂ ਰੁਪਈਆ ਉਹਦੇ ਵਾਸਤੇ ਇਕੱਠਾ ਜਿਹੜਾ ਜੀ ਉਹ ਹੋਇਆ। ਉਹ ਰੁੱਖ ਕਿੱਥੇ ਲੱਗੇ ਇਹ ਨਹੀਂ ਕਿਸੇ ਨੂੰ ਦਿਸਿਆ। ਜੇ ਉਹ ਲੱਗੇ ਹੁੰਦੇ ਤੇ ਪੰਜਾਬ ਅੱਧਾ ਜੰਗਲ ਬਣਿਆ ਪਿਆ ਹੁੰਦਾ। ਜਿੰਨੀਆਂ ਗੱਲਾਂ ਜਿੰਨੀਆਂ ਖਬਰਾਂ ਉਦੋਂ ਲਾਈਆਂ ਗਈਆਂ ਸੀਗੀਆਂ। ਜਿਹੜੀਆਂ ਸੜਕਾਂ ਬਣੀਆਂ ਨੇ ਨਵੀਆਂ, ਉਹਨਾਂ ਦੇ ਰੁੱਖ ਜਿਹੜੇ ਉਹ ਵੱਢੇ ਗਏ ਨੇ। ਜਦੋਂ ਸਰਕਾਰ ਨੇ ਮੁੱਲ ਹੀ ਲੈਣੀ ਸੀ ਜ਼ਮੀਨ, ਜੇ ਅਕਲ ਤੋਂ ਕੰਮ ਲਿਆ ਹੁੰਦਾ ਤਾਂ ਕਿਉਂਕਿ ਰੋਹ ਦੇ ਵਿੱਚ ਰੁੱਖ ਲੱਗੇ ਸੀ ਉਹ ਬਚਾਏ ਜਾ ਸਕਦੇ ਸੀਗੇ। ਨਾਲ ਦੀ ਜੇਕਰ ਜਿਹੜੀ ਜ਼ਮੀਨ ਆ ਉਹ ਲੈ ਲਈ ਜਾਂਦੀ, ਇਹਨਾਂ ਨੂੰ ਸੇਵ ਕੀਤਾ ਜਾਂਦਾ ਕਿਸੇ ਤਰੀਕੇ ਦੇ ਨਾਲ। ਪਰ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਕੈਂਡਲ ਹੈ। ਜਿਸ ਦਿਨ ਇੱਥੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਸਰਕਾਰੀ ਮਸ਼ੀਨਰੀ ਉਹਨੂੰ ਪੂਰਨ ਦੇ ਵਾਸਤੇ ਲੱਗੀ ਹੋਈ ਸੀ, ਆਪਾਂ ਉਦੋਂ ਵੀ ਇਹ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ ਉੱਥੋਂ ਰੁੱਖ ਵੱਢੇ ਜਾ ਰਹੇ ਨੇ ਉਹਨੂੰ ਕੌਣ ਵਢਵਾ ਰਿਹਾ।
ਟਰਾਲੀਆਂ ਭਰ ਕੇ ਕੌਣ ਉਹ ਲੱਕੜ ਦੀਆਂ ਜਿਹੜਾ ਜੀ ਉਹ ਲੈ ਗਏ, ਗੱਲ ਠਾਪੀ ਹੋ ਗਈ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਸੜਕਾਂ ਚੌੜੀਆਂ ਕਰਨ ਤੇ ਨਹਿਰਾਂ ਦੇ ਕੰਢਿਆਂ ਤੋਂ ਅੰਨ੍ਹੇਵਾਹ ਵੱਢੇ ਜਾ ਰਹੇ ਰੁੱਖਾਂ ਦੇ ਖਿਲਾਫ ਜਿਹੜੀਆਂ ਪਟੀਸ਼ਨਾਂ ਪਾਈਆਂ ਨੇ ਉਹਦੇ ਉੱਤੇ ਸੁਣਵਾਈ ਉਹਨੇ ਕੀਤੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹਨੇ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਸੂਬੇ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਜਾਜ਼ਤ ਤੋਂ ਬਿਨਾਂ ਇੱਕ ਵੀ ਰੁੱਖ ਨਾ ਵੱਢਿਆ ਜਾਵੇ। ਜਿਹੜੇ ਜਸਟਿਸ ਸਤਵੰਤਰ ਕੁਮਾਰ ਨੇ ਉਹਦੀ ਅਗਵਾਈ ਹੇਠਲੇ ਬੈਂਚ ਨੇ ਇਹ ਗੱਲ ਕਹੀ ਹੈ ਕਿ ਨਵੇਂ ਬੂਟੇ ਲਾਉਣ ਜਾਂ ਹਰਿਆਲੀ ਦੀ ਕਮੀ ਨੂੰ ਪੂਰਾ ਕਰਨ ਦੇ ਵਾਸਤੇ ਜਿਹੜਾ ਕੋਈ ਉਪਰਾਲਾ ਨਹੀਂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹਨਾਂ ਪਿਛਲੇ 5 ਸਾਲਾਂ ਦੇ ਦੌਰਾਨ ਲਾਏ ਜੰਗਲਾਂ ਦਾ ਹਿਸਾਬ ਵੀ ਜਿਹੜਾ ਜੀ ਉਹ ਮੰਗਿਆ ਔਰ ਇਹਦੀ ਅਗਲੀ ਸੁਣਵਾਈ ਜਿਹੜੀ ਆ ਜੀ ਉਹ 8 ਤਰੀਕ ਨੂੰ ਜਿਹੜੀ ਉਹ ਹੋਊਗੀ। ਜਿਹੜੀਆਂ ਨਵੀਆਂ ਸੜਕਾਂ ਬਣੀਆਂ ਨੇ ਉਹਨਾਂ ਦੇ ਵਿਚਾਲੇ ਜਿਹੜੀ ਥਾਂ ਆ ਉੱਥੇ ਇੱਕ ਬੂਟੀ ਜੀ ਲਾਈ ਜਾ ਰਹੀ ਹੈ ਜੀ ਫੁੱਲਾਂ ਵਾਲੀ, ਜਦੋਂ ਕਿ ਉਹ ਜਗ੍ਹਾ ਜਿਹੜੀ ਮੌਜੂਦ ਹੈ ਜਿਹੜੇ ਰੁੱਖ ਜਿਨ੍ਹਾਂ ਦੀ ਜੜ੍ਹ ਸੜਕ ਨੂੰ ਖਰਾਬ ਨਹੀਂ ਕਰਦੀ, ਚੌੜੀ ਨਹੀਂ ਹੁੰਦੀ, ਥੱਲੇ ਜਿਹੜੇ ਚਲੇ ਜਾਂਦੇ ਨੇ ਜਿਹਦੇ ਵਿੱਚੋਂ ਅੰਬ ਜਾਮਨ ਜਿਹੜੇ ਆ ਉਹ ਕਹੇ ਜਾ ਸਕਦੇ ਆ, ਇਹੋ ਜਿਹੇ ਬੂਟਿਆਂ ਨੂੰ ਨਹੀਂ ਜਿਹੜਾ ਜੀ ਉੱਥੇ ਲਾਇਆ ਜਾ ਰਿਹਾ, ਰੁੱਖ ਨਹੀਂ ਉੱਥੇ ਲਾਏ ਜਾ ਰਹੇ, ਉਹ ਜੰਗਲੀ ਫੁੱਲ ਜਿਹੜੇ ਆ ਜੀ ਉਹ ਲਾਏ ਜਾ ਰਹੇ ਨੇ। ਉਹ ਗਰੀਨਰੀ ਕਿਵੇਂ ਜਿਹੜਾ ਜੀ ਉਹ ਪੈਦਾ ਕਰਨਗੇ ਇਹ ਸਮਝ ਤੋਂ ਪਰੇ ਵਾਲੀ ਜਿਹੜੀ ਆ ਜੀ ਉਹ ਗੱਲ ਆ। ਬਹੁਤੇ ਰੁੱਖ ਜਿਹੜੇ ਆ ਜੀ ਉਹ ਨਿਗਲ ਗਏ ਨੇ, ਸਿਆਸਤਦਾਨ ਤੇ ਰਹਿੰਦੇ ਖੁੰਦੇ ਸ਼ਾਇਦ ਉਹਨਾਂ ਨੇ ਨਿਗਲ ਜਾਣੇ ਨੇ ਜੀ। ਬਿਲਕੁਲ ਜੀ, ਉਹ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਨਿਕਲ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਰਾਖੇ ਕਿੱਥੇ ਸੁੱਤੇ ਪਏ ਆ, ਕਿ ਜਿਹੜੇ ਕਿਸਾਨ ਆ ਰੋਜ਼ ਹੀ ਆਪਾਂ ਕੋਈ ਨਾ ਕੋਈ ਖਬਰ ਸੁਣਦੇ ਆ ਕਿ ਖੁਦਕਸ਼ੀਆਂ ਕੀਤੀਆਂ। ਪਿਛਲੇ 24 ਘੰਟੇ ਦੇ ਵਿੱਚ 3 ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ। ਬਿਲਕੁਲ ਜੀ, ਇਹ ਰੋਜ਼ ਦੀ ਜਿਹੜੀ ਖਬਰ ਹੈ ਉਹ ਹੋ ਗਈ ਹੈ ਜੀ। ਜਿਹੜੀਆਂ ਉਦਾਸ ਕਰ ਦੇਣ ਵਾਲੀਆਂ ਨਾਲ ਦੀ ਨਾਲ ਜਿਹੜਾ ਇਹ ਹੈ ਜੀ ਕਿ ਇਹਦੇ ਉੱਤੇ ਕੁਝ ਸਰਕਾਰੀ ਤੌਰ ਦੇ ਉੱਤੇ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਇੱਥੋਂ ਦੇ ਸਾਡੇ ਮੰਤਰੀ ਪਿਛਲੇ ਦਿਨ ਹੀ ਕਹਿੰਦੇ ਸੀਗੇ ਕਿ ਮਹਾਰਾਸ਼ਟਰ ਜਿੰਨੀਆਂ ਇੱਥੇ ਸੁਸਾਈਡ ਥੋੜ੍ਹੀ ਹੁੰਦੀਆਂ ਨੇ, ਤਾਂ ਉਹ ਅਜੇ ਉਡੀਕ ਰਹੇ ਨੇ ਕਿ ਪਹਿਲਾਂ ਮਹਾਰਾਸ਼ਟਰ ਜਿੰਨੀਆਂ ਹੋਣ ਲੱਗਣ ਫਿਰ ਉਹਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਜੀ ਉਹ ਕਰਨਗੇ। ਉਂਝ ਵੈਸੇ ਦੱਸਦੀ ਹੈ ਕਿ ਮੁਲਕ ਭਰ ਦੇ ਵਿੱਚੋਂ ਸੂਬਾ ਜਿਹੜਾ ਜੀ ਉਹ ਦੂਜੇ ਨੰਬਰ ਦੇ ਉੱਤੇ ਆ ਖੁਦਕੁਸ਼ੀਆਂ ਵਾਲੇ ਮਾਮਲੇ 'ਚ। ਜੇ ਆਪਾਂ ਪਾਪੂਲੇਸ਼ਨ ਵਾਈਜ਼ ਲਾਈਏ ਮਹਾਰਾਸ਼ਟਰ ਬਹੁਤ ਵੱਡਾ ਹੈ, ਪੰਜਾਬ ਤਾਂ ਚਿੜੀ ਦੇ ਪਹੁੰਚੇ ਜਿੰਨਾ, ਤੋ ਇੱਥੇ ਜੇ ਪਾਪੂਲੇਸ਼ਨ ਵਾਈਜ਼ ਲਾਈਏ ਤਾਂ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ ਇਸ ਵੇਲੇ ਖੁਦਕੁਸ਼ੀਆਂ ਵਾਲੇ ਮਾਮਲੇ ਦੇ ਵਿੱਚ। 3 ਖੁਦਕੁਸ਼ੀਆਂ ਜਿਹੜੀਆਂ ਜੀ ਉਹ ਹੋਈਆਂ ਨੇ। ਇਹ ਜਿਹੜੀਆਂ ਭਾਗੀ ਕੇ ਨਿਹਾਲ ਸਿੰਘ ਵਾਲੇ ਦੇ ਨੇੜੇ ਪੈਂਦਾ ਪਿੰਡ ਸੰਗਰੂਰ ਦੇ ਨੇੜੇ ਉਪਲੀ ਦੇ 2 ਕਿਸਾਨਾਂ ਨੇ ਜਿਹੜੀ ਆ ਜੀ ਉਹ ਜ਼ਹਿਰੀਲੀ ਦਵਾਈ ਜਿਹੜੀ ਆ ਉਹ ਪੀਤੀ ਆ। ਤੇ ਇੱਕ ਕਿਸਾਨ ਜਿਹੜਾ ਜੀ ਮਾਛੀਵਾੜੇ ਨੇੜੇ ਮੰਡੀ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਆੜ੍ਹਤੀ ਦੀ ਦੁਕਾਨ ਦੇ ਉੱਤੇ ਉਹਨੇ ਕੀਟਨਾਸ਼ਕ ਦਵਾਈ ਜਿਹੜੀ ਆ ਜੀ ਉਹ ਪੀ ਲਈ। ਨਿਹਾਲ ਸਿੰਘ ਵਾਲਾ ਦੇ ਨੇੜੇ ਪਿੰਡ ਪੈਂਦਾ ਜੀ ਭਾਗੀ ਕੇ, ਉੱਥੋਂ ਦੇ ਇੱਕ ਜਿਹੜਾ ਨੌਜਵਾਨ ਸੀਗਾ ਜੀ ਉਹਨੇ ਇਹ ਜਿਹੜੀ ਜ਼ਹਿਰੀਲੀ ਦਵਾਈ ਹੈ ਜੀ ਉਹ ਪੀਤੀ ਆ। ਧਰਮਿੰਦਰ ਸਿੰਘ ਦੀ ਉਮਰ 37 ਸਾਲ ਸੀਗੀ ਜੀ। ਉਹਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਜੀ। ਕੱਲ੍ਹ ਮੋਗੇ ਉਹਦਾ ਪੋਸਟਮਾਰਟਮ ਸੀਗਾ। ਜਿਹੜੇ ਮੋਗੇ ਦੇ ਵਿੱਚ ਹੀ ਜਿਹੜੀ ਵਕੀਲਾਂ ਦੇ ਨਾਲ ਇੱਕ ਮੀਟਿੰਗ ਸੀ ਇਸੇ ਸੰਬੰਧ ਦੇ ਵਿੱਚ ਮੈਂ ਉੱਥੇ ਗਿਆ ਸੀਗਾ ਜੀ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਸੜਕ ਦੇ ਉੱਤੇ ਬੈਠੇ ਸੀ ਇਸ ਡੈੱਡ ਬੋਡੀ ਨੂੰ ਜਿਹੜਾ ਜੀ ਰੱਖ ਕੇ। ਇਹ ਰੋਜ਼ ਦਾ ਪ੍ਰਚਲਨ ਜਿਹੜਾ ਜੀ ਉਹ ਹੋ ਗਿਆ। ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਉਹਦੇ ਸਿਰ ਦੇ ਉੱਤੇ 6 ਲੱਖ ਦੇ ਕਰੀਬ ਕਰਜ਼ਾ ਸੀਗਾ, ਦੁੱਧ ਵੇਚ ਕੇ ਉਹ ਗੁਜ਼ਾਰਾ ਆਪਣਾ ਕਰਦਾ ਸੀਗਾ। ਸੰਗਰੂਰ ਦੇ ਪਿੰਡ ਉਪਲੀ ਦੇ ਵਿੱਚ ਇੱਕ ਜਿਹੜਾ ਕਿਸਾਨ ਹੈ ਜੀ ਉਹਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਹੈ। ਜਗਤਾਰ ਸਿੰਘ ਦੀ ਉਮਰ 28 ਸਾਲ ਸੀਗੀ। ਜ਼ਮੀਨ ਬੜੀ ਥੋੜ੍ਹੀ ਸੀ, ਸਿਰ ਦੇ ਉੱਤੇ ਕਰਜ਼ਾ ਜਿਹੜਾ ਜੀ ਉਹ ਬਹੁਤ ਸੀਗਾ, ਜਿਹਦੇ ਕਰਕੇ ਉਹ ਖੁਦਕੁਸ਼ੀ ਕਰ ਗਿਆ। ਤੀਜੀ ਖੁਦਕੁਸ਼ੀ ਜਿਹੜੀ ਆ ਜੀ ਮਾਛੀਵਾੜੇ ਦੇ ਨਜ਼ਦੀਕ ਜਿਹੜੀ ਆ ਜੀ ਉਹ ਹੋਈ ਆ। ਇੱਥੇ ਇੱਕ ਕਿਸਾਨ ਮੋਹਨ ਸਿੰਘ ਜਿਹੜਾ ਸੀਗਾ ਉਹਨੇ ਆੜ੍ਹਤੀਏ ਦੀ ਦੁਕਾਨ ਦੇ ਉੱਤੇ ਜਾ ਕੇ ਜਿਹੜੀ ਆ ਜੀ ਉਹ ਜ਼ਹਿਰੀਲੀ ਦਵਾਈ ਪੀ ਲਈ ਜੀ। ਆੜ੍ਹਤੀਏ ਤੋਂ ਉਹਨੇ 1 ਸਾਲ ਦੇ ਵਾਸਤੇ 26 ਏਕੜ ਜ਼ਮੀਨ ਪਿੰਡ ਮਿਲਕੋਵਾਲ ਦੇ ਵਿੱਚ ਜਿਹੜੀ ਆ ਜੀ ਉਹ ਠੇਕੇ ਤੇ ਲਈ ਹੋਈ ਸੀਗੀ। ਆੜ੍ਹਤੀ ਤੋਂ ਉਹਨੇ 1.25 ਲੱਖ ਰੁਪਈਏ ਜਿਹੜਾ ਜੀ ਉਹ ਪੇਸ਼ਗੀ ਦੇ ਵਜੋਂ ਲਏ ਸੀਗੇ। ਸੋ ਆੜ੍ਹਤੀਆ ਜਿਹੜਾ ਸੀਗਾ ਜੀ ਉਹਨੇ ਉਹਦੇ ਵੱਲ 2 ਲੱਖ ਰੁਪਈਏ ਹੋਰ ਕੱਢ ਦਿੱਤੇ ਜੀ, ਜਿਹਦੇ ਕਰਕੇ ਉਹ ਬਹੁਤ ਅਪਸੈਟ ਜਿਹੜਾ ਜੀ ਹੋ ਗਿਆ। ਔਰ ਆੜ੍ਹਤੀਏ ਦੇ ਸਾਹਮਣੇ ਹੀ ਜਿਹੜਾ ਸੀਗਾ ਜੀ ਉਹ ਦਵਾਈ ਪੀ ਗਿਆ। ਉਹਨੂੰ ਹਸਪੀਟਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ ਜੀ। ਇਹ ਜਿਹੜੀਆਂ ਕਹਾਣੀਆਂ ਨੇ ਰੋਜ਼ ਦੀਆਂ ਪੰਜਾਬ ਦੀਆਂ ਜਿਹੜੀਆਂ ਉਹ ਵਾਪਰ ਰਹੀਆਂ ਨੇ। ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ। ਅੰਨਦਾਤਾ ਜਿਹੜਾ ਉਹ 3 ਜਾਂ 4 ਜਿਹੜੇ ਆ ਜੀ ਰੋਜ਼ ਦੇ ਉਹ ਖੁਦਕੁਸ਼ੀ ਕਰ ਰਹੇ ਨੇ। ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਅਗਲੀਆਂ ਚੋਣਾਂ ਨੇ ਸਰਕਾਰ ਦੇ ਵੱਲੋਂ ਕਿ ਉਹ ਤਾਂ ਅਸੀਂ ਡਿਵੈਲਪਮੈਂਟ ਤੇ ਜਿਹੜੀਆਂ ਜੀ ਉਹ ਲੜਨੀਆਂ ਨੇ। ਡਿਵੈਲਪਮੈਂਟ ਕਿਹੜੀ ਆ
ਕਿਹੋ ਜਿਹੀ ਆ ਇਹ ਨਹੀਂ ਸਮਝ ਕਿਸੇ ਨੂੰ। ਬਿਲਕੁਲ ਜੀ, ਵਿਕਾਸ ਹੈ ਜਿਹੜਾ ਉਹ ਦਿਸਦਾ, ਵਿਕਾਸ ਬਹੁਤ ਹੋਇਆ ਜੀ ਪੰਜਾਬ ਦਾ। ਅੱਗੇ ਆਪਾਂ ਗੱਲ ਕਰੀਏ ਕਿ ਜਗਮੀਤ ਬਰਾੜ ਕਦੀ ਪਾਰਟੀ ਦੇ ਅੰਦਰ ਤੇ ਕਦੀ ਬਾਹਰ, ਚੱਪੜਚਿੜੀ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਦੀਆਂ ਤਿਆਰੀਆਂ ਕੱਲ੍ਹ ਨੂੰ ਇਹ ਜਿਹੜਾ ਜੀ ਹੋਣਾ ਸ਼ਕਤੀ ਪ੍ਰਦਰਸ਼ਨ, ਜਗਮੀਤ ਬਰਾੜ ਜਿਹੜੇ ਕਿ ਕਾਂਗਰਸ ਤੋਂ ਕੱਢੇ ਹੋਏ ਨੇ ਉਹਨਾਂ ਦੇ ਵੱਲੋਂ ਜਿਹੜਾ ਜੀ ਇਹ ਚੱਪੜਚਿੜੀ ਦੇ ਵਿੱਚ ਜਿਹੜਾ ਜੀ ਕੀਤਾ ਜਾ ਰਿਹਾ ਔਰ 50,000 ਬੰਦੇ ਦੇ ਬੈਠਣ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਗਿਆ। 200 ਬੰਦੇ ਦੇ ਬੈਠਣ ਦੇ ਵਾਸਤੇ ਸਟੇਜ ਜਿਹੜੀ ਆ ਜੀ ਉਹ ਲਾਈ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਦੇ ਕੁਝ ਜਿਹੜਾ ਨਾਰਾਜ਼ ਵਿਅਕਤੀ ਨੇ ਉਹ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਕੁਝ ਕਾਂਗਰਸੀ ਨੇ ਜਿਹੜੇ ਆਪਣੀ ਪੈਂਠ ਬਣਾਉਣੀ ਚਾਹੁੰਦੇ ਨੇ ਉਹ ਵੀ ਇਹਦੇ ਵਿੱਚ ਬੰਦੇ ਭੇਜਣਗੇ ਇਹ ਦੱਸਣ ਦੇ ਵਾਸਤੇ ਕਿ ਹੁਣ ਉਹਨਾਂ ਦੀ ਲੋੜ ਆ, ਪਾਰਟੀ ਉਹਨਾਂ ਨੂੰ ਸੰਭਾਲੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹ ਵੀ ਕੋਸ਼ਿਸ਼ ਜਿਹੜੀ ਕਰੂਗੀ ਕਿ ਇਹਦੇ ਵਿੱਚ ਇਕੱਠ ਜਿਹੜਾ ਦੀ ਉਹ ਸ਼ੋਅ ਹੋਵੇ ਤਾਂ ਕਿ ਬੰਦੇ ਜਿਹੜੇ ਉਹ ਦਿਸਣ। ਦੂਜੇ ਪਾਸੇ ਵੀਰ ਦਵਿੰਦਰ ਸਿੰਘ ਹੋਰੀ ਜਿਹੜੇ ਪਲਟੀ ਮਾਰਨ ਦੇ ਵਿੱਚ ਬੜੇ ਮਾਹਰ ਨੇ, ਉਹ ਪਲਟੀ ਫੇਰ ਮਾਰ ਗਏ ਨੇ। ਪਹਿਲਾਂ ਫੋਟੋਆਂ ਲਵਾ ਲਈਆਂ, ਖਬਰਾਂ ਲਵਾ ਲਈਆਂ ਜਗਮੀਤ ਬਰਾੜ ਦੇ ਨਾਲ ਜੱਫੀ ਪਾ ਕੇ, ਤੇ ਹੁਣ ਜਿਹੜਾ ਜੀ ਉਹਨਾਂ ਨੇ ਇਹ ਐਲਾਨ ਕਰਤਾ ਕਿ ਉਹ ਚੱਪੜਚਿੜੀ ਦੇ ਵਿੱਚ ਜਗਮੀਤ ਸਿੰਘ ਬਰਾੜ ਦੇ ਵੱਲੋਂ ਰੱਖੇ ਗਏ ਇਕੱਠ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਵੀਰ ਦਵਿੰਦਰ ਸਿੰਘ ਹੋਰੀ ਕਹਿੰਦੇ ਨੇ ਕਿ ਉਹ ਜਗਮੀਤ ਸਿੰਘ ਬਰਾੜ ਹੋਰਾਂ ਦਾ ਕੋਈ ਸਟੈਂਡ ਨਹੀਂਗਾ, ਉਹ ਕਦੀ ਆਪ ਦੀ ਤਾਰੀਫ ਕਰੀ ਜਾਂਦੇ ਨੇ, ਕੁਛ ਹੋਰ ਕਰੀ ਜਾਂਦੇ ਨੇ। ਸੋ ਸਟੈਂਡ ਦੀ ਗੱਲ ਉਹ ਕਰ ਰਿਹਾ ਜੀ ਜਿਹੜਾ ਬੰਦਾ ਆਪ ਪਲਟੀ ਮਾਰਨ ਦੇ ਵਿੱਚ ਜਿਹੜਾ ਜੀ ਉਹ ਮਾਹਰ ਹੈ। ਇਹ ਕਿਹਾ ਜਾ ਰਿਹਾ ਜੀ ਕਿ ਵੀਰ ਦਵਿੰਦਰ ਸਿੰਘ ਹੋਰਾਂ ਨੇ ਜਗਮੀਤ ਸਿੰਘ ਬਰਾੜ ਹੋਰਾਂ ਦੇ ਨਾਲ ਫੋਟੋਆਂ ਖਿਚਾ ਕੇ ਖਬਰਾਂ ਲਵਾ ਕੇ ਆਪਣਾ ਜੁਗਾੜ ਜਿਹੜਾ ਜੀ ਉਹ ਫਿੱਟ ਕਰ ਲਿਆ ਤੇ ਉਹਨਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਕਿਸੇ ਟਾਈਮ ਵੀ ਹੋ ਸਕਦੀ ਹੈ। ਬਿਲਕੁਲ ਜੀ, ਲੀਡਰ ਜਗਾੜੀ ਹੋ ਗਿਆ। ਤੇ ਅੱਗੇ ਆਪਾਂ ਗੱਲ ਅੱਗੇ ਫਿਰ ਕਰਦੇ ਹਾਂ, ਜਿਸ ਤਰ੍ਹਾਂ ਵਿਕਾਸ ਹੋਇਆ ਆ, ਹਰ ਇੱਕ ਚੀਜ਼ ਦਾ ਵਿਕਾਸ ਹੋ ਰਿਹਾ ਆ ਪੰਜਾਬ ਦੇ ਵਿੱਚ। ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ, ਸਾਡੇ ਪੰਜਾਬ ਦੇ ਰਾਜਿਆਂ ਦਾ ਇਹੀ ਕਹਿਣਾ ਆ, ਪਰ 22 ਕਰੋੜ ਦੀ ਆਈਸ ਡਰੱਗ ਫਿਰ ਫੜੀ ਗਈ। ਜੀ ਬਿਲਕੁਲ, ਮੈਂ ਸਾਂਝੀ ਕੀਤੀ ਸੀਗੀ ਹਲਕੇ ਅੰਮ੍ਰਿਤਸਰ ਦੇ ਵਿੱਚ ਔਰਤਾਂ ਦਾ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਖੁੱਲ੍ਹ ਰਿਹਾ। ਉਹਨੂੰ ਪ੍ਰਚਾਰਿਆ ਜਾ ਰਿਹਾ ਜੀ ਕਿ ਪਹਿਲਾ ਇਹ ਔਰਤਾਂ ਦਾ ਨਸ਼ਾ ਛੁਡਾਊ ਸੈਂਟਰ ਹੋਊਗਾ 25 ਬੈੱਡ ਦੇ ਨਾਲ। 15,000 ਤੋਂ ਲੈ ਕੇ 60,000 ਰੁਪਈਏ ਤੱਕ ਦਾ ਖਰਚਾ ਜਿਹੜਾ ਜੀ ਉਹ ਮਹੀਨੇ ਦਾ ਆਊਗਾ ਇੱਕ ਜਾਣੇ ਦਾ। ਜਦੋਂ ਨਸ਼ਾ ਹੀ ਨਹੀਂ ਤੇ ਫਿਰ ਇਹ ਨਸ਼ਾ ਛੁਡਾਊ ਸੈਂਟਰ ਕਾਹਦੇ ਵਾਸਤੇ? ਉਹ ਵੀ ਇੱਕ ਇਹੋ ਜਿਹੀ ਪ੍ਰਾਪਤੀ ਆ ਜਿਹੜੀ ਇਹ ਕਹੀ ਜਾ ਰਹੀ ਹੈ ਕਿ ਔਰਤਾਂ ਦਾ ਪਹਿਲਾ ਨਸ਼ਾ ਛੁਡਾਊ ਸੈਂਟਰ ਜਿਹੜਾ ਜੀ ਉਹ ਹੋਊਗਾ। ਜਿਹੜਾ ਇਹ ਖਬਰ ਹੈ ਜੀ ਕਿ ਬਾਹਰੀ ਸੂਬਿਆਂ ਤੋਂ ਨਸ਼ੀਲਾ ਪਦਾਰਥ ਜਿਹੜਾ ਜੀ ਇੱਥੇ ਲਿਆ ਕੇ ਸਪਲਾਈ ਕਰਨ ਵਾਲੇ ਹਰਿਆਣੇ ਦੇ 3 ਸਮਗਲਰਾਂ ਨੂੰ ਜਿਹੜੀ ਐਂਟੀ ਨਾਰਕੋਟਿਕ ਸੈੱਲ ਹੈ ਉਹਨੇ ਕਾਬੂ ਜਿਹੜਾ ਜੀ ਉਹ ਕੀਤਾ। ਪੁਲਿਸ ਨੇ ਇਹਨਾਂ ਦੇ ਕਬਜ਼ੇ ਤੋਂ 2 ਕਿਲੋ 200 ਗ੍ਰਾਮ ਆਈਸ ਡਰੱਗ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਆ, ਜਿਹਦੀ ਕੀਮਤ ਅੰਤਰਰਾਸ਼ਟਰੀ ਮੰਡੀ ਦੇ ਵਿੱਚ 22 ਕਰੋੜ ਰੁਪਈਆ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ। ਇਹ ਪਤਾ ਲੱਗਿਆ ਜੀ ਕਿ ਇਹਨਾਂ ਕੋਲੋਂ ਜਿਹੜੇ ਜੀ ਅੰਬਾਲੇ ਦੇ ਨੇ ਜੀ, ਪਿੰਡ ਸੰਭਾਲ ਖਾਂ ਦਾ ਇੱਕ ਦਿਗਵਿਜੇ ਸਿੰਘ ਹੈ, ਅੰਬਾਲਾ ਕੈਂਟ ਦਾ ਜਤਿੰਦਰ ਸਿੰਘ ਹੈ ਤੇ ਅੰਬਾਲੇ ਦਾ ਹੀ ਮਹਿੰਦਰ ਸਿੰਘ ਜਿਹੜਾ ਹੈ ਜੀ, ਜਿਨ੍ਹਾਂ ਦੇ ਤਹਿਤ ਕੇਸ ਜਿਹੜਾ ਉਹ ਦਰਜ ਜਿਹੜਾ ਉਹ ਕੀਤਾ ਗਿਆ। ਪੁਲਿਸ ਨੇ ਇਹ ਕਿਹਾ ਕਿ ਉਹਨਾਂ ਨੇ ਕਾਰ ਵੀ ਬਰਾਮਦ ਕੀਤੀ ਹੈ ਔਰ ਕਾਰ ਦੇ ਵਿੱਚੋਂ ਇਹ ਸਮਾਨ ਜਿਹੜਾ ਜੀ ਉਹ ਸਾਰੇ ਦਾ ਸਾਰਾ ਬਰਾਮਦ ਕੀਤਾ ਗਿਆ। ਕਹਾਣੀ ਵੈਸੇ ਪੁਲਿਸ ਨੇ ਉਹੋ ਜਿਹੀ ਘੜੀ ਹੈ ਕਿ ਨਾਕੇ ਦੇ ਉੱਤੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਾਰ ਜਿਹੜੀ ਉਹ ਭਜਾ ਲਈ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮੁਖਬਰੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਜਿਹੜਾ ਜੀ ਅਰੈਸਟ ਕੀਤਾ ਗਿਆ ਔਰ ਇਹ ਵੀ ਪਤਾ ਲੱਗਿਆ ਜੀ ਕਿ ਇਹਨਾਂ ਦੇ ਵਿੱਚ ਇਹ ਐਕਚੁਅਲੀ ਕਾਫੀ ਦੇਰ ਤੋਂ ਇਹ ਕੰਮ ਜਿਹੜਾ ਉਹ ਕਰਦੇ ਆ ਰਹੇ ਨੇ ਔਰ ਬਿਜ਼ਨਸਮੈਨ ਜਿਹੜਾ ਜੀ ਉਹ ਦੱਸੀ ਦੇ ਨੇ। ਸੋ ਬਿਜ਼ਨਸ ਜਿਹੜਾ ਸਾਈਡ ਬਿਜ਼ਨਸ ਇਹ ਮੋਟੇ ਮਾਲ ਵਾਲਾ ਜਿਹੜਾ ਜੀ ਉਹ ਕਰ ਰਹੇ ਸੀਗੇ। ਹਾਂ ਜੀ ਬਿਲਕੁਲ। ਤੇ ਅੱਗੇ ਆਪਾਂ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬ ਦੀਆਂ ਨਵੀਆਂ ਜੇਲ੍ਹਾਂ ਦੀ ਗੱਲ ਕਰੀਏ ਕਿ ਉਹਨਾਂ ਦੀ ਬਣਤਰ ਕਿਸ ਤਰ੍ਹਾਂ ਦੀ ਆ? ਜਿਹੜੀਆਂ ਪੰਜਾਬ ਦੀਆਂ ਨਵੀਆਂ ਜੇਲ੍ਹਾਂ ਬਣੀਆਂ ਨੇ ਜੀ ਉਹਦੇ ਮੁਤਾਬਕ ਇਹਨਾਂ ਦੇ ਵਿੱਚ ਜਿਹੜੇ ਫਾਂਸੀ ਦੇ ਤਖਤੇ ਆ ਉਹ ਨਹੀਂ ਬਣਾਏ ਗਏ। ਜਿਹੜੀਆਂ ਪੁਰਾਣੀਆਂ ਜੇਲ੍ਹਾਂ ਨੇ ਉਹਦੇ ਵਿੱਚ ਫਾਂਸੀ ਦੇ ਤਖਤੇ ਜਿਹੜੇ ਉਹ ਮੌਜੂਦ ਨੇ। ਪੰਜਾਬ ਦੇ ਵਿੱਚ ਜਿਹੜੀ ਕਾਫੀ ਲੰਮੇ ਸਮੇਂ ਤੋਂ ਕਿਸੇ ਨੂੰ ਫਾਂਸੀ ਜਿਹੜੀ ਆ ਜੀ ਉਹ ਨਹੀਂ ਦਿੱਤੀ ਗਈ। ਜਿਹੜੀਆਂ ਨਵੀਆਂ ਜੇਲ੍ਹਾਂ ਬਣੀਆਂ ਨੇ ਉਹਦੇ ਵਿੱਚ ਫਾਂਸੀ ਦੀ ਸਜ਼ਾ ਵਾਲੇ ਜਿਹੜੇ ਕੈਦੀ ਨੇ ਉਹਨਾਂ ਨੂੰ ਰੱਖਣ ਦੇ ਵੱਖਰੇ ਸੈੱਲ ਤਾਂ ਬਣੇ ਨੇ ਪਰ ਫਾਂਸੀ ਹਾਤਾ ਜਿਹੜਾ ਜੀ ਉਹ ਨਹੀਂ ਬਣਾਇਆ ਗਿਆ। ਬਠਿੰਡਾ, ਮੁਕਤਸਰ, ਅੰਮ੍ਰਿਤਸਰ ਦੇ ਵਿੱਚ
ਵਿੱਚ ਨਵੀਆਂ ਜੇਲ੍ਹਾਂ ਜਿਹੜੀਆਂ ਬਣੀਆਂ ਨੇ, ਗੋਇੰਦਵਾਲ ਦੇ ਵਿੱਚ ਜੇਲ੍ਹ ਜਿਹੜੀ ਹੈ ਜੀ ਉਹ ਉਸਾਰੀ ਦੇ ਅਧੀਨ ਹੈ। 550 ਕਰੋੜ ਰੁਪਈਏ ਦੀ ਲਾਗਤ ਦੇ ਨਾਲ ਇਹਨਾਂ ਦੀ ਜੇਲ੍ਹਾਂ ਦੀ ਉਸਾਰੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਫਰੀਦਕੋਟ ਦੇ ਵਿੱਚ 112 ਕਰੋੜ ਦੀ ਲਾਗਤ ਦੇ ਨਾਲ ਨਵੀਂ ਜੇਲ੍ਹ ਜਿਹੜੀ ਬਣਾਈ ਗਈ ਹੈ, ਜਿਹੜੀ ਕਿ 11 ਦੇ ਵਿੱਚ ਬਣ ਕੇ ਤਿਆਰ ਹੋ ਗਈ ਸੀ। ਕਪੂਰਥਲੇ ਦੇ ਵਿੱਚ ਵੀ ਜੇਲ੍ਹ ਜਿਹੜੀ ਹੈ ਜੀ ਉਹ ਨਵੀਂ ਬਣੀ ਹੈ। ਇਹਨਾਂ ਜਿਹੜੀਆਂ ਜੇਲ੍ਹਾਂ ਬਣੀਆਂ ਨੇ ਇਹਦੇ ਵਿੱਚ ਕਿਤੇ ਵੀ ਫਾਂਸੀ ਦਾ ਤਖਤਾ ਜਿਹੜਾ ਜੀ ਉਹ ਨਹੀਂ ਬਣਾਇਆ ਗਿਆ ਜੀ। ਜੇਲ੍ਹ ਵਿਭਾਗ ਨੇ ਫਾਂਸੀ ਦਾ ਤਖਤਾ ਬਣਾਉਣ ਦੀ ਹਦਾਇਤ ਦਿੱਤੀ ਸੀਗੀ, ਪਰ ਬਾਅਦ ਦੇ ਵਿੱਚ ਇਹ ਫੈਸਲਾ ਜਿਹੜਾ ਜੀ ਉਹ ਬਦਲ ਲਿਆ ਗਿਆ ਜੀ। ਬਠਿੰਡੇ ਦੀ ਨਵੀਂ ਜੇਲ੍ਹ ਜਿਹੜੀ 30 ਏਕੜ ਦੇ ਵਿੱਚ ਬਣੀ ਆ, ਇਹਦੇ ਵਿੱਚ 170 ਕਰੋੜ ਰੁਪਈਏ ਇਹਦੇ ਉੱਤੇ ਲਾਗਤ ਜਿਹੜੀ ਹੈ ਜੀ ਉਹ ਆਈ ਹੈ। ਇਹਦੇ ਵਿੱਚ ਵੀ ਫਾਂਸੀ ਦਾ ਅਹਾਤਾ ਜਿਹੜਾ ਜੀ ਉਹ ਨਹੀਂ ਬਣਾਇਆ ਗਿਆ। ਦੱਸਿਆ ਇਹ ਗਿਆ ਕਿ ਹਦਾਇਤਾਂ ਜ਼ਰੂਰ ਦਿੱਤੀਆਂ ਗਈਆਂ ਸੀਗੀਆਂ, ਬਾਅਦ ਦੇ ਵਿੱਚ ਫੈਸਲਾ ਜਿਹੜਾ ਜੀ ਉਹ ਬਦਲ ਲਿਆ ਗਿਆ। ਮੁਕਤਸਰ ਦੇ ਵਿੱਚ ਜਿਹੜਾ ਜੀ 23 ਏਕੜ ਦੇ ਵਿੱਚ ਜੇਲ੍ਹ ਬਣੀ ਆ, ਇੱਥੇ ਵੀ ਫਾਂਸੀ ਦਾ ਤਖਤਾ ਜਿਹੜਾ ਨਹੀਂ ਬਣਾਇਆ ਗਿਆ। ਅੰਮ੍ਰਿਤਸਰ ਤੇ ਗੋਇੰਦਵਾਲ ਦੇ ਵਿੱਚ ਵੀ ਜੇਲ੍ਹ ਜਿਹੜੀ ਬਣੀਆਂ ਨਵੀਆਂ, ਪਰ ਇੱਥੇ ਫਾਂਸੀ ਦਾ ਅਹਾਤਾ ਜਿਹੜਾ ਜੀ ਉਹ ਨਹੀਂ ਬਣਾਇਆ ਗਿਆ। ਇਹ ਪਤਾ ਲੱਗਾ ਜੀ ਕਿ ਜਿਹੜਾ ਆਰਕੀਟੈਕਚਰ ਆ ਉਹਦੇ ਵੱਲੋਂ ਜੇਲ੍ਹਾਂ ਦੇ ਜਿਹੜੇ ਨਕਸ਼ੇ ਤਿਆਰ ਕੀਤੇ ਗਏ ਨੇ, ਜਿਹੜੀ ਡਰਾਇੰਗ ਪ੍ਰਵਾਨ ਕੀਤੀ ਗਈ ਆ, ਉਹਦੇ ਵਿੱਚ ਫਾਂਸੀ ਦੇ ਤਖਤਿਆਂ ਦੀ ਜਿਹੜੀ ਆ ਜੀ ਉਹ ਵਿਵਸਥਾ ਹੀ ਨਹੀਂ ਹੈਗੀ। ਉਂਝ ਵੈਸੇ ਇਹ ਨਹੀਂ ਪਤਾ ਜੀ ਕਿ ਇਹ ਕਿਉਂ ਨਹੀਂ ਬਣਾਏ ਗਏ। ਜੇ ਫਾਂਸੀ ਹੁੰਦੀ ਆ ਤੇ ਕੀ ਉਹਨਾਂ ਨੂੰ ਫਿਰ ਪੁਰਾਣੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ ਜਾਊਗਾ? ਇਹ ਵੈਸੇ ਬਾਅਦ ਵਾਲੀਆਂ ਗੱਲਾਂ ਨੇ ਕਿ ਕੀ ਕਿਸੇ ਨੂੰ ਫਾਂਸੀ ਹੁੰਦੀ ਆ ਜਾਂ ਨਹੀਂ, ਪਰ ਜਿਹੜੇ ਜੇਲ੍ਹ ਦੇ ਨਿਯਮ ਨੇ ਜਿਹਦੇ ਮੁਤਾਬਕ ਬਣਨੀ ਚਾਹੀਦੀ ਆ ਉਹ ਬਣਾਏ ਨਹੀਂ ਗਏ ਜੀ। ਤੇ ਅੱਗੇ ਆਪਾਂ ਗੱਲ ਕਰੀਏ ਕਾਂਗਰਸ ਦੇ ਵਿੱਚ, ਕਾਂਗਰਸੀ ਸਫਾ ਦੇ ਵਿੱਚ ਸੁੰਨ ਪਸਰੀ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੇ ਰਾਜਾਂ ਦੀਆਂ ਚੋਣਾਂ ਹੋਈਆਂ ਨੇ ਜੀ, ਉਹਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਚੜ੍ਹਾਈ ਹੋਈ ਹੈ, ਔਰ ਕਾਂਗਰਸ ਦੇ ਹਾਲਾਤ ਜਿਹੜੇ ਨੇ ਉਹ ਕੁਛ ਇੱਦਾਂ ਦੇ ਬਣ ਗਏ ਕਿ ਹਮ ਤੋਂ ਡੂਬੇ ਹੈ ਤੁਮਕੋ ਵੀ ਲੈ ਡੂਬੇਂਗੇ ਸਨਮ। ਜਿੱਥੇ ਜਿੱਥੇ ਉਹਨਾਂ ਨੇ ਗੱਠਜੋੜ ਕੀਤਾ ਵੀ ਆ, ਉਹ ਗੱਠਜੋੜੀਆਂ ਨੂੰ ਵੀ ਲੈ ਕੇ ਬਹਿ ਗਏ ਨੇ। ਅਸਾਮ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਖੋਲ੍ਹਿਆ। ਭਾਰਤੀ ਜਨਤਾ ਪਾਰਟੀ ਕੋਲੇ ਵੀ ਆਕਸੀਜਨ ਦਾ ਕੰਮ ਜਿਹੜਾ ਜੀ ਅਸਾਮ ਨੇ ਕੀਤਾ। ਇਸੇ ਕਰਕੇ ਭੰਗੜੇ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਪਾਈ ਜਾਂਦੇ ਨੇ। ਦੂਜੀ ਜਿਹੜੀ ਸਿਆਸਤ ਹੈ ਸੂਬਿਆਂ ਦੀ, ਉਹ ਚਾਹੇ ਪੱਛਮੀ ਬੰਗਾਲ ਦੀ ਜਿਹੜੀ ਆ ਜੀ ਹੋਵੇ ਤੇ ਚਾਹੇ ਤਾਮਿਲਨਾਡੂ ਦੀ ਜਿਹੜੀ ਆ ਜੀ ਉਹ ਹੋਵੇ, ਉੱਥੇ ਬੇਸ਼ੱਕ ਕਈ ਕਿਸਮ ਦੇ ਇਲਜ਼ਾਮ ਜਿਹੜੇ ਆ ਜੀ ਉੱਥੋਂ ਦੀਆਂ ਸਰਕਾਰਾਂ ਤੇ ਲੱਗਦੇ ਰਹੇ ਨੇ। ਲੋਕਾਂ ਨੇ ਮੁੜ ਕੇ ਫਿਰ ਉਹਨਾਂ ਨੂੰ ਸੱਤਾ ਜਿਹੜੀ ਆ ਜੀ ਉਹ ਸੌਂਪ ਦਿੱਤੀ ਹੈ। ਸਭ ਤੋਂ ਜਿਹੜਾ ਵੱਧ ਨੁਕਸਾਨ ਹੈ ਉਹ ਕਾਂਗਰਸ ਦਾ ਹੀ ਹੋਇਆ ਜੀ। ਅਸਾਮ ਉਹਦੇ ਹੱਥੋਂ ਚਲੇ ਗਿਆ, ਕੇਰਲਾ ਦੇ ਵਿੱਚ ਉਹਨੂੰ ਨਕਾਰ ਦਿੱਤਾ ਗਿਆ। ਤੋ ਜਿਹੜੀ ਕਾਂਗਰਸ ਹੈ ਉਹਦੀਆਂ ਸਫਾਂ ਦੇ ਵਿੱਚ ਇਸ ਵੇਲੇ ਨਿਰਾਸ਼ਾ ਦਾ ਜਿਹੜਾ ਜੀ ਉਹ ਆਲਮ ਹੈ। ਬੇਸ਼ੱਕ ਕਾਂਗਰਸੀਏ ਜਿਹੜੇ ਨੇ ਉਹ ਇਹ ਵੀ ਬਿਆਨ ਦੇਈ ਜਾਂਦੇ ਆ ਇਹਦੇ ਵਾਸਤੇ ਰਾਹੁਲ ਗਾਂਧੀ ਜ਼ਿੰਮੇਵਾਰ ਨਹੀਂ ਹੈ। ਅਜੇ ਤਾਂ ਕਿਸੇ ਨੇ ਕਿਹਾ ਹੀ ਨਹੀਂ ਕਿ ਉਹ ਜ਼ਿੰਮੇਵਾਰ ਹੈ ਜਾਂ ਨਹੀਂ, ਪਰ ਪਹਿਲਾਂ ਹੀ ਬਿਆਨ ਜਿਹੜੇ ਆ ਜੀ ਉਹ ਕਾਂਗਰਸੀਆਂ ਦੇ ਆ ਰਹੇ ਨੇ। ਮਾਯੂਸੀ ਜਿਹੜੀ ਆ ਜੀ ਉਹ ਛਾਈ ਹੋਈ ਹੈ ਇਸ ਵੇਲੇ ਅਸਾਮ ਦੇ ਵਿੱਚ ਵੀ ਔਰ ਪੂਰੇ ਮੁਲਕ ਦੇ ਵਿੱਚ ਵੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਦਾ ਜਿਹੜਾ ਪਤਨ ਹੋ ਰਿਹਾ ਲੋਕ ਸਭਾ ਚੋਣਾਂ ਤੋਂ ਬਾਅਦ, ਉਹ ਨਿਰੰਤਰ ਜਿਹੜਾ ਜੀ ਉਹ ਜਾਰੀ ਹੈ। ਤੋ ਪਿੱਛੇ ਦੇ ਕਿਸੇ ਨੇ ਟਿੱਪਣੀ ਕੀਤੀ ਸੀਗੀ ਕਿ ਕਾਂਗਰਸ ਰਿਵਾਈਜ਼ ਹੋ ਸਕਦੀ ਹੈ, ਤਾਂ ਦੂਜੇ ਨੇ ਜਵਾਬ ਦਿੱਤਾ ਸੀ ਬਿਲਕੁਲ ਹੋ ਸਕਦੀ ਹੈ, ਜੇ ਇਹ ਐਲਾਨ ਕਰ ਦਿੱਤਾ ਜਾਵੇ ਕਿ ਰਾਹੁਲ ਗਾਂਧੀ ਹੋਰੀ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਦੇ ਉਮੀਦਵਾਰ ਨਹੀਂ। ਪਰ ਇਹ ਸ਼ਾਇਦ ਹੋ ਨਹੀਂ ਸਕੂਗਾ, ਕਿਉਂਕਿ ਜਿਨ੍ਹਾਂ ਦੀ ਗੱਲ ਕੀਤੀ ਹੈ ਕਿ ਉਹ ਚਾਪਲੂਸੀ ਦੀ ਇਸ ਹੱਦ ਤੱਕ ਜਿਹੜਾ ਜੀ ਉਹ ਤੁਰੇ ਹੋਏ ਨੇ, ਉਹ ਪਹਿਲਾਂ ਹੀ ਕਹੀ ਜਾਂਦੇ ਆ ਇਹਦੇ ਵਿੱਚ ਰਾਹੁਲ ਗਾਂਧੀ ਦਾ ਕੋਈ ਜਿਹੜਾ ਜੀ ਉਹ ਕਸੂਰ ਨਹੀਂ ਹੈ। ਲੀਡਰਸ਼ਿਪ ਜ਼ਿੰਮੇਵਾਰੀ ਲੈਣ ਦੇ ਵਾਸਤੇ ਤਿਆਰ ਨਹੀਂ ਹੈ, ਕਸੂਰ ਆਹੀ ਹੈ ਜੀ। ਜੀ ਬਿਲਕੁਲ। ਤੇ ਅੱਗੇ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਕਿ ਜੰਗਲਾਂ ਨੂੰ ਅੱਗ ਲੱਗਦੀ ਹੁੰਦੀ ਆ, ਪਰ ਹੁਣ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਭਾਂਬੜ ਬਾਲਣ ਦੀਆਂ ਤਿਆਰੀਆਂ। ਐਕਚੁਅਲੀ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਕੁਝ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਨੇ, ਉਹਦੇ ਵਿੱਚ ਦੋ ਧੜੇ ਨੇ ਜੀ ਜਿਹੜੇ ਕਿ ਗਾਲਾਂ ਵਰਗੀ ਲੈਂਗੁਏਜ ਜਿਹੜੀ ਆ ਜੀ ਉਹ ਵਰਤ ਰਹੇ ਨੇ। ਸ਼ਿਵ ਸੈਨਾ ਦਾ ਇੱਕ ਧੜਾ ਹੈ, ਇੱਕ ਆਪਣੇ ਆਪ ਨੂੰ ਪੰਥਕ ਜਿਹੜੇ ਜੀ ਉਹ ਜਥੇਬੰਦੀਆਂ ਦੱਸਦੇ ਨੇ। ਲੈਂਗੁਏਜ ਦੋਨਾਂ ਦੀ ਜਿਹੜੀ ਆ ਜੀ ਉਹ ਇੱਕੋ ਜੀ ਆ, ਇੱਕ ਦੂਜੇ ਦੇ ਸਿਰ ਪਾੜਨ ਵਾਲੀ ਆ। ਜਿਹੜੀ ਸ਼ਿਵ ਸੈਨਾ ਵਾਲੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਅਸੀਂ ਲਲਕਾਰ ਰੈਲੀ ਜਿਹੜੀ ਆ ਜੀ ਉਹ ਕੱਢਣੀ ਹੈ, ਔਰ ਕਹਿੰਦੇ ਆ ਕਿ ਅਸੀਂ ਅੱਤਵਾਦ ਦੇ ਵਿਰੁੱਧ ਇਹ ਲਲਕਾਰ ਰੈਲੀ ਜਿਹੜੀ ਆ ਜੀ ਉਹ ਕੱਢਣੀ ਆ ਤੇ ਇਹਨੂੰ ਅੰਮ੍ਰਿਤਸਰ ਜਿਹੜਾ ਜੀ ਉਹ ਲੈ ਕੇ ਜਾਣਾ। ਹੁਣ ਪੰਜਾਬ ਦੇ ਵਿੱਚ ਅੱਤਵਾਦ ਕਿੱਥੇ ਆ ਇਹ ਨਹੀਂ ਪਤਾ ਕਿ ਇਹ ਲਲਕਾਰ ਰੈਲੀ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਇਹਦੀ ਜ਼ਰੂਰਤ ਕਿਉਂ ਪਈ ਤੇ ਅੰਮ੍ਰਿਤਸਰ ਉਹਨਾਂ ਨੇ ਜਾਣਾ ਜਿਹੜਾ ਜੀ ਉਹ ਜ਼ਰੂਰੀ ਕਿਉਂ ਸਮਝਿਆ।
ਅੱਗੋਂ ਦੂਜੀ ਧਿਰ ਹੈ ਜੀ ਉਹ ਕਹਿੰਦੀ ਆ ਕਿ ਬਿਆਸ ਦਰਿਆ ਟੱਪ ਕੇ ਦਿਖਾਇਓ, ਉੱਥੇ ਜੰਗ ਜਿਹੜੀ ਹੈ ਜੀ ਪਾਣੀ ਦੇ ਕੰਢੇ ਲੜੀ ਜਾਊਗੀ। ਉਹਦੇ ਵਿੱਚ ਉਹਨਾਂ ਨੇ ਇਹ ਵੀ ਜਿਹੜੀ ਅਪੀਲ ਕਰ ਰਹੇ ਨੇ ਕਿ ਹਥਿਆਰਬੰਦ ਹੋ ਕੇ ਬਿਆਸ ਦਰਿਆ ਦੇ ਉੱਤੇ ਜਿਹੜਾ ਜੀ ਉਹ ਲੋਕ ਪਹੁੰਚਣ ਤੇ ਉੱਥੇ ਇਸ ਲਲਕਾਰ ਰੈਲੀ ਨੂੰ ਜਿਹੜਾ ਜੀ ਉਹ ਡੱਕਿਆ ਜਾਊਗਾ। ਜਿਵੇਂ ਇਹ ਦੋਵੇਂ ਧਿਰਾਂ ਆਪਸ ਦੇ ਵਿੱਚ ਆਮੋ ਸਾਹਮਣੇ ਅੜਦੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਜਿਵੇਂ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਦੋਨੋਂ ਧੜਿਆਂ ਦੇ ਲੋਕ ਵੱਖੋ ਵੱਖਰੇ ਜਿਹੜੇ ਨੇ ਉਹ ਪ੍ਰਮੋਟ ਕਰ ਰਹੇ ਨੇ, ਉਹਦੇ ਤੋਂ ਇਉਂ ਲੱਗਦਾ ਜੀ ਕਿ ਇਹ ਲੋਕਾਂ ਨੂੰ ਰੋਟੀ ਨਹੀਂ ਖਾਣ ਦੇਣਗੇ ਜਿੰਨੀ ਕੁ ਮਾੜੀ ਮੋਟੀ ਕੋਈ ਉਹ ਪੰਜਾਬ ਦੇ ਵਿੱਚ ਖਾ ਰਹੇ ਨੇ। ਇਹ ਵੀ ਹੋ ਸਕਦਾ ਜੀ ਕਿ ਇਹ ਐਵੇਂ ਜਿਹੜੀ ਪ੍ਰਸਿੱਧੀ ਦੇ ਵਾਸਤੇ ਵੀਡੀਓਜ਼ ਪਾਈਆਂ ਜਾ ਰਹੀਆਂ ਹੋਣ। 25 ਤਰੀਕ ਦਾ ਸਮਾਂ ਜਿਹੜਾ ਜੀ ਇਹ ਦੇ ਰਹੇ ਨੇ ਕਿ 25 ਨੂੰ ਜਾਣਾ, ਇੱਕ ਧੜਾ ਹੋ ਸਕਦਾ ਉੱਥੇ ਪਹੁੰਚ ਜਾਵੇ ਤੇ ਦੂਜਾ ਇਹ ਕਹਿ ਦੇਵੇ ਅਸੀਂ ਤਾਂ ਜੀ ਕੈਂਸਲ ਕਰਤਾ, ਇਹ ਪ੍ਰੋਗਰਾਮ ਗਰਮੀ ਬਹੁਤ ਹੈ। ਤੋ ਇੰਨਾ ਹੈ ਕਿ ਇਸ ਵੇਲੇ ਇਹ ਲੋਕ ਜਿਹੜੇ ਆ ਜੀ ਅੱਗ ਲਾਉਣ ਦੇ ਯਤਨਾਂ ਦੇ ਵਿੱਚ ਜ਼ਰੂਰ ਹੈ ਨੇ ਜੀ। ਇਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਹੈ ਜੀ ਉਹ ਉਹਨਾਂ ਦੀ ਲੈਂਗੁਏਜ ਜੇ ਕਿਸੇ ਨੇ ਸੁਣੀ ਹੋਵੇ ਤਾਂ ਉੱਥੋਂ ਹੀ ਪਤਾ ਲੱਗ ਜਾਂਦਾ ਜੀ ਕਿ ਕਿਸੇ ਨੂੰ ਕਿਸੇ ਮਸਲੇ ਦਾ ਕੁਝ ਨਹੀਂ ਪਤਾ, ਸਿਰਫ ਔਰ ਸਿਰਫ ਵੀਡੀਓ ਪਾਉਣ ਤੱਕ ਹੀ ਸੀਮਤ ਜਾਪਦੇ ਨੇ ਦੋਨੋਂ ਧੜੇ। ਜੀ ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ ਕਿਧਰੇ ਦੀਦੀ ਤੇ ਜਿੱਤ ਗਈ ਕਿਤੇ ਅੰਮਾ, ਕਰਣਾ ਨਿਧੀ ਦਾ ਲੱਗਾ ਨਹੀਂ ਦਾ ਬੇਲੀ। ਕਿਧਰੇ ਦੀਦੀ ਤੇ ਜਿੱਤ ਗਈ ਕਿਤੇ ਅੰਮਾ, ਕਰਣਾ ਨਿਧੀ ਦਾ ਲੱਗਾ ਨਹੀਂ ਦਾ ਬੇਲੀ। ਬਾਜ਼ੀ ਮਾਰੀ ਅਸਾਮ ਵਿੱਚ ਭਾਜ ਪਾਈਆਂ, ਅਮਿਤ ਸ਼ਾਹ ਨੂੰ ਚੜ ਗਿਆ ਚਾ ਬੇਲੀ। ਕੇਰਲ ਵਿੱਚ ਵੀ ਕਾਂਗਰਸ ਡੁੱਬ ਗਈ, ਉਹ ਘਟਿਆ ਪਿਆ ਚਫੇਰੇ ਹੁਣ ਭਾ ਬੇਲੀ। ਪਾਂਡੀਚੇਰੀ ਵਿੱਚ ਸਿਰਫ ਹਨ ਪੈਰ ਅਟਕੇ, ਨਹੀਂ ਤਾਂ ਲੈ ਗਈ ਉਡਾ ਸੀ ਵਾਹ ਬੇਲੀ। ਕੇਰਲ ਵਿੱਚ ਫਿਰ ਖੱਬੇ ਹਨ ਆਏ ਅੱਗੇ, ਗੂੜਾ ਹੋਇਆ ਹੈ ਲਾਲ ਕੁਝ ਰੰਗ ਬੇਲੀ। ਕੇਰਲ ਵਿੱਚ ਫਿਰ ਖੱਬੇ ਹਨ ਆਏ ਅੱਗੇ, ਗੂੜਾ ਹੋਇਆ ਹੈ ਲਾਲ ਕੁਝ ਰੰਗ ਬੇਲੀ। ਪੁੱਛਣੀ ਬਾਤ ਨਹੀਂ ਪੱਛਮ ਬੰਗਾਲ ਬਾਰੇ, ਗੱਲ ਕਰਦੇ ਆਂ ਆਓ ਫਿਰ ਸੰਗ ਬੇਲੀ। ਜੀ ਥੈਂਕ ਯੂ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।